ਤੇ ਅਗਲੀ ਖਬਰ ਫਲੋਰੀਡਾ ਤੋਂ ਆ ਰਹੀ ਹੈ। ਕੇਪ ਕੋਰਲ ਫਲੋਰੀਡਾ ਤੋਂ, ਜਿੱਥੇ ਸ਼ੈਰਿਫ ਡਿਪਟੀਜ਼ ਨੇ ਇੱਕ 10 ਸਾਲਾਂ ਦਾ 5th ਗ੍ਰੇਡਰ ਸਟੂਡੈਂਟ ਆ, ਉਸ ਨੂੰ ਅਰੈਸਟ ਕੀਤਾ ਆ। ਕਹਿੰਦੇ ਵੀ ਉਸ ਨੇ ਇੱਕ ਪਿਕਚਰ ਜਿਹੜੀ ਆ ਉਹ ਸ਼ੋਅ ਕਰ ਦਿੱਤੀ, ਜਿਹਦੇ ਵਿੱਚ ਉਹ ਕਹਿੰਦਾ ਵੀ ਮੈਂ ਮਾਸ ਸ਼ੂਟਿੰਗ ਕਰੂੰਗਾ। ਉਹਦੇ ਨਾਲ AR-15 ਰਾਈਫਲ ਦੀ ਪਿਕਚਰ ਸੀ ਤੇ ਨਾਲ ਲਿਖਿਆ ਸੀ ਗੈਟ ਰੈਡੀ। ਸੋ ਇਹ ਹੁਣ ਪਿਛਲੇ ਦਿਨਾਂ ਤੋਂ ਹੀ, ਜਦ ਤੋਂ ਹੀ ਟੈਕਸਸ ਦੇ ਵਿੱਚ ਮਾਸ ਸ਼ੂਟਿੰਗ ਹੋਈ ਹੈਗੀ ਆ। ਹਰ ਰੋਜ਼ ਕਿਸੇ ਨਾ ਕਿਸੇ ਸਕੂਲ ਦੇ ਵਿੱਚ, ਯੂਨੀਵਰਸਿਟੀ ਦੇ ਵਿੱਚ ਕੋਈ ਨਾ ਕੋਈ ਸਟੂਡੈਂਟ ਜਿਹੜੇ ਆ ਉਹ ਥ੍ਰੈਟ ਕਰ ਰਹੇ ਆ ਤੇ ਉਹਨਾਂ ਦੀ ਜਿਹੜੀ ਅਰੈਸਟ ਵੀ ਹੋ ਰਹੀ ਹੈਗੀ ਆ। ਤੇ ਕਿਉਂਕਿ ਕਹਿੰਦੇ ਵੀ ਇਹ ਜਿਹੜੇ ਬੱਚੇ ਆ, ਜੋ ਕੁਝ ਟੀਵੀ 'ਚ ਆਉਂਦਾ ਆ ਆਪਣੀ ਅਟੈਂਸ਼ਨ ਦੇਣ ਦੇ ਲਈ, ਭਈ ਇਹ ਇੱਕ ਫਲੋਰੀਡਾ ਗੋਲਫ ਕੋਸਟ ਯੂਨੀਵਰਸਿਟੀ ਆ, ਉਹਨਾਂ ਦੇ ਮੈਂਟਲ ਹੈਲਥ ਦੇ ਐਕਸਪਰਟ ਡੇਵਿਡ ਥੋਮਸ ਆ, ਉਹਨਾਂ ਨੇ ਦੱਸਿਆ ਵੀ ਬੱਚੇ ਆਪਣੀ ਅਟੈਂਸ਼ਨ ਦੇਣ ਦੇ ਲਈ ਇਦਾਂ ਦੀਆਂ ਝੂਠੀਆਂ ਥ੍ਰੈਟ ਕਰਦੇ ਹੈਗੇ ਆ, ਜਿਹੜੀਆਂ ਕਿ ਇਹ ਬਹੁਤ ਖਤਰਨਾਕ ਹੈਗੀਆਂ ਆ। ਉਹਨਾਂ ਦੀ ਲਾਈਫ ਨੂੰ ਜਿਹੜੀ ਆ ਪੂਰੀ ਤਰ੍ਹਾਂ ਇਹ ਨੁਕਸਾਨ ਕਰਨਗੀਆਂ। ਜੇਲ੍ਹ ਦੇ ਵਿੱਚ ਬੱਚੇ ਜਾ ਸਕਦੇ ਹੈਗੇ ਆ। ਜੀ, ਇਹ 10 ਸਾਲਾਂ ਵਾਲੇ ਨੇ ਤਾਂ ਜਾਣਾ ਹੈ। ਜਿਹੜਾ ਚੌਥੀ ਗ੍ਰੇਡ ਦਾ ਆ, ਇਹਨੂੰ ਆਲਰੇਡੀ ਗ੍ਰਿਫਤਾਰ ਕਰਕੇ ਜਿਹੜਾ ਉਹ ਲੈ ਗਏ ਸੀਗੇ। ਸੋ ਭਾਈ ਬਚ ਕੇ ਚੱਲੋ, ਅਕਲ ਨੂੰ ਹੱਥ ਮਾਰ ਕੇ ਨਿਆਣਿਆਂ ਦਾ ਧਿਆਨ ਰੱਖੋ, ਕੋਈ ਇੱਦਾਂ ਦੀ ਪੁੱਠੀ ਸਿੱਧੀ ਹਰਕਤ, ਕਿਉਂਕਿ ਟਿਕਟੋਕ ਕੀ, ਇੰਸਟਾਗ੍ਰਾਮ, ਫੇਸਬੁੱਕ, ਕਿੰਨੇ ਸੋਸ਼ਲ ਮੀਡੀਆ 'ਤੇ ਨੇ ਇੱਦਾਂ ਦੇ ਪੁੱਠੇ ਸਿੱਧੇ ਬਾਅਦ ਦੇ ਵਿੱਚ ਚੱਲਦੇ ਰਹਿੰਦੇ ਹੁੰਦੇ ਆ ਚੈਲੰਜ। ਉਹਦੇ ਨਾਂ ਦੇ ਉੱਤੇ ਨਾ ਨਿਆਣੇ ਫਿਰ ਪੁੱਠੀਆਂ ਸਿੱਧੀਆਂ ਹਰਕਤਾਂ ਜਿਹੜੀਆਂ ਉਹ ਕਰਦੇ ਆ। ਸੋ ਬਚ ਕੇ ਜਿਹੜਾ ਰਹੋ। 10 ਸਾਲ ਦਾ ਨਿਆਣਾ ਆ, ਤੁਸੀਂ ਦੇਖੋ 2012 ਦਾ ਜੰਮਿਆ ਨਿਆਣਾ, 2012 ਦੇ ਵਿੱਚ ਸੈਂਡੀ ਹੁੱਕ ਐਲੀਮੈਂਟਰੀ ਸਕੂਲ ਦੇ ਵਿੱਚ ਕਤਲੋਗਾਰਤ ਹੋਈ ਆ। ਮੈਂ ਤਾਂ ਇਸ ਗੱਲੋਂ ਹੈਰਾਨ ਆ ਵੀ ਨਿਆਣੇ ਦੇ ਦਿਮਾਗ 'ਚ ਚੱਲਿਆ ਕੀ, ਹੋਇਆ ਕਿ ਉਹਨੇ ਇੰਨਾ ਕੁਛ ਜਿਹੜਾ ਉਹ ਦੇਖਣ ਦੇ ਬਾਵਜੂਦ ਇਹ ਮਾੜੀ ਹਰਕਤ ਜਿਹੜੀ ਉਸਨੇ ਉਹ ਕੀਤੀ, ਕੁਝ ਹੀ ਹਰਕਤ ਕੀਤੀ, ਸਿਰਫ ਕੁਛ ਬਰਾਉਨੀ ਪੁਆਇੰਟਸ ਇੱਕ ਹਿਸਾਬ ਦੇ ਨਾਲ ਆਪਣੇ ਮੇਬੀ ਦੋਸਤਾਂ ਮਿੱਤਰਾਂ 'ਚ ਬਣਾਉਣ ਦੇ ਲਈ, ਤੇ ਜਾਂ ਵੈਸੇ ਹੀ ਵੀ ਚੱਲ ਮੈਂ ਮਜ਼ਾਕ ਕਰਕੇ ਦੇਖਿਆ। ਇੱਦਾਂ ਦਾ ਕੰਮ ਜਿਹੜਾ ਉਹ ਨਾ ਕਰੋ, ਨਿਆਣਿਆਂ ਦਾ ਧਿਆਨ ਰੱਖੋ। ਤੇ ਹਰਜੋਤ ਸਿੰਘ ਜੀ, ਆਪਾਂ ਇੱਥੇ ਇੱਕ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਆ ਤੇ ਖਬਰਾਂ ਦਾ ਸਿਲਸਿਲਾ ਇੱਦਾਂ ਹੀ ਜਾਰੀ ਰਹੇਗਾ। ਤੇ ਅਗਲੀ ਖਬਰ ਫਲੋਰੀਡਾ ਤੋਂ ਆ ਰਹੀ ਹੈ। ਕੇਪ ਕੋਰਲ ਫਲੋਰੀਡਾ ਤੋਂ, ਜਿੱਥੇ ਸ਼ੈਰਿਫ ਡਿਪਟੀਜ਼ ਨੇ ਇੱਕ 10 ਸਾਲਾਂ ਦਾ 5th ਗ੍ਰੇਡਰ ਸਟੂਡੈਂਟ ਆ, ਉਸ ਨੂੰ ਅਰੈਸਟ ਕੀਤਾ ਆ। ਕਹਿੰਦੇ ਵੀ ਉਸ ਨੇ ਇੱਕ ਪਿਕਚਰ ਜਿਹੜੀ ਆ ਉਹ ਸ਼ੋਅ ਕਰ ਦਿੱਤੀ, ਜਿਹਦੇ ਵਿੱਚ ਉਹ ਕਹਿੰਦਾ ਵੀ ਮੈਂ ਮਾਸ ਸ਼ੂਟਿੰਗ ਕਰੂੰਗਾ। ਉਹਦੇ ਨਾਲ AR-15 ਰਾਈਫਲ ਦੀ ਪਿਕਚਰ ਸੀ ਤੇ ਨਾਲ ਲਿਖਿਆ ਸੀ ਗੈਟ ਰੈਡੀ। ਸੋ ਇਹ ਹੁਣ ਪਿਛਲੇ ਦਿਨਾਂ ਤੋਂ ਹੀ, ਜਦ ਤੋਂ ਹੀ ਟੈਕਸਸ ਦੇ ਵਿੱਚ ਮਾਸ ਸ਼ੂਟਿੰਗ ਹੋਈ ਹੈਗੀ ਆ। ਹਰ ਰੋਜ਼ ਕਿਸੇ ਨਾ ਕਿਸੇ ਸਕੂਲ ਦੇ ਵਿੱਚ, ਯੂਨੀਵਰਸਿਟੀ ਦੇ ਵਿੱਚ ਕੋਈ ਨਾ ਕੋਈ ਸਟੂਡੈਂਟ ਜਿਹੜੇ ਆ ਉਹ ਥ੍ਰੈਟ ਕਰ ਰਹੇ ਆ ਤੇ ਉਹਨਾਂ ਦੀ ਜਿਹੜੀ ਅਰੈਸਟ ਵੀ ਹੋ ਰਹੀ ਹੈਗੀ ਆ। ਤੇ ਕਿਉਂਕਿ ਕਹਿੰਦੇ ਵੀ ਇਹ ਜਿਹੜੇ ਬੱਚੇ ਆ, ਜੋ ਕੁਝ ਟੀਵੀ 'ਚ ਆਉਂਦਾ ਆ ਆਪਣੀ ਅਟੈਂਸ਼ਨ ਦੇਣ ਦੇ ਲਈ, ਭਈ ਇਹ ਇੱਕ ਫਲੋਰੀਡਾ ਗੋਲਫ ਕੋਸਟ ਯੂਨੀਵਰਸਿਟੀ ਆ, ਉਹਨਾਂ ਦੇ ਮੈਂਟਲ ਹੈਲਥ ਦੇ ਐਕਸਪਰਟ ਡੇਵਿਡ ਥੋਮਸ ਆ, ਉਹਨਾਂ ਨੇ ਦੱਸਿਆ ਵੀ ਬੱਚੇ ਆਪਣੀ ਅਟੈਂਸ਼ਨ ਦੇਣ ਦੇ ਲਈ ਇਦਾਂ ਦੀਆਂ ਝੂਠੀਆਂ ਥ੍ਰੈਟ ਕਰਦੇ ਹੈਗੇ ਆ, ਜਿਹੜੀਆਂ ਕਿ ਇਹ ਬਹੁਤ ਖਤਰਨਾਕ ਹੈਗੀਆਂ ਆ। ਉਹਨਾਂ ਦੀ ਲਾਈਫ ਨੂੰ ਜਿਹੜੀ ਆ ਪੂਰੀ ਤਰ੍ਹਾਂ ਇਹ ਨੁਕਸਾਨ ਕਰਨਗੀਆਂ। ਜੇਲ੍ਹ ਦੇ ਵਿੱਚ ਬੱਚੇ ਜਾ ਸਕਦੇ ਹੈਗੇ ਆ। ਜੀ, ਇਹ 10 ਸਾਲਾਂ ਵਾਲੇ ਨੇ ਤਾਂ ਜਾਣਾ ਹੈ। ਜਿਹੜਾ ਚੌਥੀ ਗ੍ਰੇਡ ਦਾ ਆ, ਇਹਨੂੰ ਆਲਰੇਡੀ ਗ੍ਰਿਫਤਾਰ ਕਰਕੇ ਜਿਹੜਾ ਉਹ ਲੈ ਗਏ ਸੀਗੇ। ਸੋ ਭਾਈ ਬਚ ਕੇ ਚੱਲੋ, ਅਕਲ ਨੂੰ ਹੱਥ ਮਾਰ ਕੇ ਨਿਆਣਿਆਂ ਦਾ ਧਿਆਨ ਰੱਖੋ, ਕੋਈ ਇੱਦਾਂ ਦੀ ਪੁੱਠੀ ਸਿੱਧੀ ਹਰਕਤ, ਕਿਉਂਕਿ ਟਿਕਟੋਕ ਕੀ, ਇੰਸਟਾਗ੍ਰਾਮ, ਫੇਸਬੁੱਕ, ਕਿੰਨੇ ਸੋਸ਼ਲ ਮੀਡੀਆ 'ਤੇ ਨੇ ਇੱਦਾਂ ਦੇ ਪੁੱਠੇ ਸਿੱਧੇ ਬਾਅਦ ਦੇ ਵਿੱਚ ਚੱਲਦੇ ਰਹਿੰਦੇ ਹੁੰਦੇ ਆ ਚੈਲੰਜ। ਉਹਦੇ ਨਾਂ ਦੇ ਉੱਤੇ ਨਾ ਨਿਆਣੇ ਫਿਰ ਪੁੱਠੀਆਂ ਸਿੱਧੀਆਂ ਹਰਕਤਾਂ ਜਿਹੜੀਆਂ ਉਹ ਕਰਦੇ ਆ। ਸੋ ਬਚ ਕੇ ਜਿਹੜਾ ਰਹੋ। 10 ਸਾਲ ਦਾ ਨਿਆਣਾ ਆ, ਤੁਸੀਂ ਦੇਖੋ 2012 ਦਾ ਜੰਮਿਆ ਨਿਆਣਾ, 2012 ਦੇ ਵਿੱਚ ਸੈਂਡੀ ਹੁੱਕ ਐਲੀਮੈਂਟਰੀ ਸਕੂਲ ਦੇ ਵਿੱਚ ਕਤਲੋਗਾਰਤ ਹੋਈ ਆ। ਮੈਂ ਤਾਂ ਇਸ ਗੱਲੋਂ ਹੈਰਾਨ ਆ ਵੀ ਨਿਆਣੇ ਦੇ ਦਿਮਾਗ 'ਚ ਚੱਲਿਆ ਕੀ, ਹੋਇਆ ਕਿ ਉਹਨੇ ਇੰਨਾ ਕੁਛ ਜਿਹੜਾ ਉਹ ਦੇਖਣ ਦੇ ਬਾਵਜੂਦ ਇਹ ਮਾੜੀ ਹਰਕਤ ਜਿਹੜੀ ਉਸਨੇ ਉਹ ਕੀਤੀ, ਕੁਝ ਹੀ ਹਰਕਤ ਕੀਤੀ, ਸਿਰਫ ਕੁਛ ਬਰਾਉਨੀ ਪੁਆਇੰਟਸ ਇੱਕ ਹਿਸਾਬ ਦੇ ਨਾਲ ਆਪਣੇ ਮੇਬੀ ਦੋਸਤਾਂ ਮਿੱਤਰਾਂ 'ਚ ਬਣਾਉਣ ਦੇ ਲਈ, ਤੇ ਜਾਂ ਵੈਸੇ ਹੀ ਵੀ ਚੱਲ ਮੈਂ ਮਜ਼ਾਕ ਕਰਕੇ ਦੇਖਿਆ। ਇੱਦਾਂ ਦਾ ਕੰਮ ਜਿਹੜਾ ਉਹ ਨਾ ਕਰੋ, ਨਿਆਣਿਆਂ ਦਾ ਧਿਆਨ ਰੱਖੋ। ਤੇ ਹਰਜੋਤ ਸਿੰਘ ਜੀ, ਆਪਾਂ ਇੱਥੇ ਇੱਕ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਆ ਤੇ ਖਬਰਾਂ ਦਾ ਸਿਲਸਿਲਾ ਇੱਦਾਂ ਹੀ ਜਾਰੀ ਰਹੇਗਾ।